पिछले 10 साल चो लगभग 4% सिखां की आबादी पंजाब च घट गई है और जिस तेज़ी नाल ये पार्ट चल रहा सी ये कहना 2050 तक पहुँचते हैं आलमोस्ट सिख जिहड़े ने 50% तो भी घट जाने सी जे इन्हां दा ये मॉडल इस किस्म का हुंदा कि सरकार ने अपना जो भी इन्हां दा तजिया सी उन्हां मंगां ते उस तो बाद अपनी लिखती प्रपोजल भेजी है। कंसेंसस ऑन गवर्नमेंट्स फ्रैश प्रपोजल मीटिंग ऑन थर्सडे टू टेक डिसीजन ऑन एंडिंग प्रोटेस्ट संयुक्त किसान मोर्चा। अजे भी उन्होंने कहा भी असीं इत्थों तो चले जाएंगे पर सस्पेंड करांगे ताकि जिहड़ियां होर मंगां ने असीं अपनी थावां ते स्टेटां जाके भी कर सकीए कि किसानां नूं खालिस्तानी पाकिस्तानी ढाई टोटरू ये किसान ही नहीं ये मवाली मराठी ਜ਼ਬਾਨ ਦਾ ਲਫ਼ਜ਼ ਦਾ ਮਤਲਬ ਕ੍ਰਿਮੀਨਲ ਅਵਾਰਾ ਕਿਸਮ ਦੇ ਲੋਕ ਹੁਣ ਉਹਨਾਂ ਹੀ ਇਹਨਾਂ ਸਾਰੇ ਲਖਵਾਂ ਨਾਲ ਜਿਨ੍ਹਾਂ ਨੂੰ ਨਵਾਜਿਆ ਗਿਆ ਉਹਨਾਂ ਦੇ ਅੱਗੇ ਹੀ ਦੋ ਹੱਥ ਜੋੜ ਕੇ ਮੋਦੀ ਖਲੋਤਾ ਹੈ ਉਹਨਾਂ ਦੇ ਅੱਗੇ ਹੀ ਪਾਰਲੀਮੈਂਟ ਖਲੋਤੀ ਔਰ ਇਹ ਸਾਡੀ ਸਟਰੈਂਥ ਹੈ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਹੁਣ ਆਪਾਂ ਕਿਸਾਨ ਅੰਦੋਲਨ ਦੇ ਹਵਾਲੇ ਨਾਲ ਗੱਲਬਾਤ ਕਰਨ ਜਾ ਰਹੇ ਹਾਂ ਕਿ ਕਿਸਾਨ ਅੰਦੋਲਨ ਸਫਲਤਾ ਸਹਿਤ ਨਿਪਟੇ ਚੜ੍ਹਦਾ ਜਾਪਦਾ ਹੈ। ਸੋ ਇਸ ਸੰਬੰਧੀ ਕਿਸਾਨ ਜਥੇਬੰਦੀਆਂ ਵੱਲੋਂ ਫੈਸਲਾ ਲਿਆ ਗਿਆ ਹੈ ਅਤੇ ਬਹੁਤ ਜਲਦੀ ਇਸ ਦਾ ਐਲਾਨ ਹੋਣ ਵਾਲਾ ਹੈ। ਸੋ ਇਸ ਦੀ ਕਿਸਾਨੀ ਮੋਰਚੇ ਦੀ ਜਿੱਤ ਦੇ ਕਈ ਬਾਪੂ ਬਣ ਰਹੇ ਹਨ ਅਤੇ ਕਈਆਂ ਦੀ ਹਉਮੈ ਸਿਖਰਾਂ ਨੂੰ ਛੂਹ ਰਹੀ ਹੈ ਔਰ ਵੇਖਣਾ ਇਹ ਹੋਵੇਗਾ ਕਿ ਸਿੱਖ ਕੌਮ ਦੀ ਸਾਂਝੀ ਤਾਕਤ ਅੱਗੇ ਪਿੱਟੀ ਮੋਦੀ ਸਰਕਾਰ ਆਗੂ ਕੀ ਹੱਥ ਕੰਡਾ ਵਰਤਦੀ ਹੈ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨੇ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਅੱਜ ਇੱਕ ਕਪਲੇਟ ਜਿਹੜਾ ਸੋਸ਼ਲ ਮੀਡੀਆ ਤੇ ਸੀ ਉਹਦੇ ਨਾਲ ਹੀ ਮੈਂ ਇਸ ਦੀ ਚਰਚਾ ਸ਼ੁਰੂ ਕਰਦਾ। ਅੱਛਾ ਕਿ ਤੇਰੀ ਹਿੱਕ ਉੱਤੇ ਲਿਖ ਜ਼ਿੰਦਾਬਾਦ ਚੱਲਿਆ ਤੈਨੂੰ ਦਿੱਲੀਏ ਨਹੀਂ ਜਿੱਤ ਕੇ ਪੰਜਾਬ ਚੱਲਿਆ। ਤੇਰੀ ਹਿੱਕ ਉੱਤੇ ਲਿਖ ਜ਼ਿੰਦਾਬਾਦ ਚੱਲਿਆ ਤੈਨੂੰ ਦਿੱਲੀਏ ਨਹੀਂ ਜਿੱਤ ਕੇ ਪੰਜਾਬ ਚੱਲਿਆ। ਨਾਈਸ। ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਲਗਭਗ 1 ਸਾਲ ਤੋਂ ਜ਼ਿਆਦਾ ਦਾ ਇਹ ਪੀਰੀਅਡ ਦਿੱਲੀ ਦੀਆਂ ਬਰੂਹਾਂ ਤੇ ਜਿਸ ਨੇ ਦੁਨੀਆ ਭਰ ਦੇ ਸਿੱਖਾਂ ਦੀ ਹਮਾਇਤ ਵੀ ਹਾਸਲ ਕੀਤੀ ਵੱਡੀ ਕੰਟਰੀਬਿਊਸ਼ਨ ਵੀ ਡਾਇਸਪੋਰਾ ਸਿੱਖਾਂ ਨੇ ਪੰਜਾਬ ਦੇ ਸਿੱਖਾਂ ਨੇ ਹਰਿਆਣਾ ਔਰ ਯੂਪੀ ਲਖੀਮਪੁਰ ਖੀਰੀ ਜਿੱਥੇ ਉਹਨਾਂ ਨੇ 5-6 ਜ਼ਿੰਦਗੀਆਂ ਵੀ ਗਈਆਂ ਔਰ ਕੁੱਲ ਮਿਲਾ ਕੇ 700 ਤੋਂ ਜ਼ਿਆਦਾ ਕਿਸਾਨ ਜਿਹੜੇ ਨੇ ਜਿਨ੍ਹਾਂ 'ਚ ਆਲਮੋਸਟ 90% ਸਿੱਖ ਨੇ ਉਹਨਾਂ ਨੇ ਆਪਣਾ ਆਪਾ ਵੀ ਕੁਰਬਾਨ ਕੀਤਾ ਔਰ ਇਸ 'ਚ ਕੋਈ ਦੋ ਰਾਵਾਂ ਨਹੀਂ ਕਿ ਕਈ ਜਿਹਨੂੰ ਅਸੀਂ ਹਿਕਅਪਸ ਕਹਿੰਦੇ ਹਾਂ ਇਹ ਸਾਰੇ ਦੌਰ ਦੇ ਵਿੱਚ ਆਏ ਉਹਦੇ ਅਸੀਂ ਅੱਡ-ਅੱਡ ਪਹਿਲੂਆਂ ਦੇ ਉੱਤੇ ਅਕਸਰ ਗੱਲਬਾਤ ਕਰਦੇ ਰਹੇ ਹਾਂ ਉਹਨਾਂ ਨੂੰ ਮੈਂ ਦੁਹਰਾਵਾਂਗਾ ਨਹੀਂ ਪਰ ਇਸ ਸਾਰੇ ਦੇ ਵਿੱਚ ਇੰਟਰਨੈਸ਼ਨਲ ਸਪੋਰਟ ਡਾਇਸਪੋਰਾ ਸਿੱਖਾਂ ਦੇ ਐਫਰਟ ਦੀ ਬਦੌਲਤ ਇੰਟਰਨੈਸ਼ਨਲ ਸੈਲੀਬ੍ਰਿਟੀਜ਼ ਦੀ ਔਰ ਮੈਂ ਜਿਵੇਂ ਅਕਸਰ ਜ਼ਿਕਰ ਕੀਤਾ ਸੀ ਪਹਿਲਾਂ ਵੀ ਕਿ ਕਿਵੇਂ ਪਾਕਿਸਤਾਨ ਦੇ ਵਿੱਚ ਸਾਡੇ ਲਹਿੰਦੇ ਪੰਜਾਬ ਔਰ ਪਾਕਿਸਤਾਨੀ ਸਾਡੇ ਵੀਰ ਭੈਣਾਂ ਦੁਨੀਆ ਭਰ 'ਚ ਪਹਿਲੀ ਵਾਰ ਸੀ ਕਿ ਉਹਨਾਂ ਨੇ ਆਪਣੇ ਆਪ ਨੂੰ ਚੜ੍ਹਦੇ ਪੰਜਾਬ ਦੇ ਨਾਲ ਉਸ ਲੈਵਲ ਤੇ ਆਇਡੈਂਟੀਫਾਈ ਕੀਤਾ ਕਿਉਂਕਿ ਜ਼ਰਾਇਤ ਜਿਹਨੂੰ ਅਸੀਂ ਕਹਿੰਦੇ ਹਾਂ ਖੇਤੀਬਾੜੀ ਵੱਡਾ ਧੰਦਾ ਹੈ ਉਹਨਾਂ ਦਾ ਵੀ ਔਰ ਜਿੱਥੇ ਬਾਕੀ ਸਾਂਝਾਂ ਰਹੀਆਂ ਹੀ ਨੇ ਲੇਕਿਨ ਇੱਕ ਕੰਧ ਵੀ ਰਹੀ ਲੇਕਿਨ ਕਿਉਂਕਿ ਇਸ ਸਾਰੇ ਦੇ ਵਿੱਚ ਸਿੱਖ ਕਰੈਕਟਰ ਖੁੱਲ੍ਹ ਕੇ ਸਾਹਮਣੇ ਆਇਆ ਜਿੰਨੇ ਇਮੇਜਿਸ ਭਾਵੇਂ ਉਹ ਐਸੋਸੀਏਟਡ ਪ੍ਰੈਸ ਜਾਂ ਰॉयटर ਜਾਂ AFP ਜਾਂ CNN ਜੋ ਸਭ ਚੱਲ ਰਹੇ ਸੀ ਸਿੱਖ ਬੈਠੇ ਸੀ ਬਹੁਤ ਸਾਰਿਆਂ ਨੂੰ ਉਹਨਾਂ 'ਚੋਂ ਆਪਣੇ ਬਜ਼ੁਰਗ ਨਜ਼ਰ ਆਉਂਦੇ ਸੀ ਜਿਹੜੇ ਖੇਤੀਬਾੜੀ ਨਾਲ ਜੁੜੇ ਹੋਏ ਕਿ ਭਾਈ ਇਹ ਤਾਂ ਸਾਡੇ ਬਾਬਿਆਂ ਵਰਗੇ ਨੇ ਸਾਡੇ ਦਾਦਿਆਂ ਵਰਗੇ ਨੇ ਸਾਡੇ ਬਾਪ ਵਰਗੇ ਨੇ। ਸੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹ ਇੱਕ ਬੇਸ਼ੱਕ ਜਦੋਂ ਮੈਂ ਇਹਨੂੰ ਪਹਿਲੇ ਦਿਨ ਤੋਂ ਐਡਰੈਸ ਕਰਨਾ ਸ਼ੁਰੂ ਕੀਤਾ ਮੇਰਾ ਤਾਂ ਇਹ ਹੀ ਕਹਿਣਾ ਸੀ ਕਿ ਭਾਈ ਜਿੱਥੇ ਉਹਨਾਂ ਨੇ ਸਾਡਾ ਫਿਜ਼ੀਕਲ ਜੈਨੋਸਾਈਡ ਕੀਤਾ ਹਿਸਟੋਰੀਕਲ ਕਲਚਰਲ ਸਟੈਟਿਸਟਿਕਲ ਇਹ ਇਕਨੋਮਿਕਲ ਜੈਨੋਸਾਈਡ ਦਾ ਫਾਈਨਲ ਸਟੈਪ ਹੈ ਤਿੰਨੋਂ ਖੇਤੀ ਕਾਨੂੰਨ ਕਿਉਂਕਿ 80% ਤੋਂ ਜ਼ਿਆਦਾ ਪੰਜਾਬ ਦੀ ਕਿਸਾਨੀ ਜਿਹੜੀ ਜਿਸ ਦੇ ਕੋਲ 5 ਏਕੜ ਤੋਂ ਵੀ ਘੱਟ ਜ਼ਮੀਨ ਹੈ ਇਹ ਜ਼ਮੀਨਾਂ ਉਹਨਾਂ ਤੋਂ ਖੋਹ ਕੇ ਇਹ ਮਲਕੀਅਤ ਅੰਬਾਨੀ ਅਡਾਨੀ ਦੀ ਬਣਾਉਣ ਦੀ ਲਾਈਨ ਸੀ ਔਰ ਇਹੀ ਨਹੀਂ ਬਹੁਤ ਵਾਰੀ ਤਾਂ ਇਹ ਟਰਮ ਵੀ ਯੂਜ਼ ਹੋਈ ਕਿ ਆਪਣੇ ਖੇਤਾਂ 'ਚ ਹੀ ਉਹ ਖੁਦ ਜਿਹੜੇ ਨੇ ਉਹ ਮੁਜ਼ਾਹਰੇ ਬਣ ਜਾਣਗੇ ਲੇਕਿਨ ਇਸ ਤੋਂ ਵੀ ਵਰਸਟ ਇਹ ਸੀ ਇੱਕ ਨੇ ਕਿਹਾ ਕਿ ਨਹੀਂ ਉਹ ਆਪਣੇ ਖੇਤਾਂ 'ਚ ਵੀ ਨਹੀਂ ਕਰਨਗੇ ਉਹ ਭਈਏ ਲਿਆ ਕੇ ਉੱਥੇ ਕੰਮ ਕਰਨਗੇ ਸਰਦਾਰ ਰਿਕਸ਼ੇ ਚਲਾਉਣਗੇ ਸ਼ਹਿਰਾਂ ਦੇ ਵਿੱਚ ਔਰ ਪੰਜਾਬ ਛੱਡ ਕੇ ਜਾਣਗੇ ਔਰ ਇਹਦੇ ਨਾਲ ਜਿਹੜੀ ਉਹ ਡੈਮੋਗ੍ਰਾਫੀ ਬਦਲਣਾ ਚਾਹੁੰਦੇ ਨੇ ਜਿਹੜੀ ਉਹਨਾਂ ਦੀ ਇੱਕ ਪਲਾਨ ਦਾ ਹਿੱਸਾ ਹੈ
ਕਿ ਸਿੱਖ ਮੈਜੋਰਟੀ ਪੰਜਾਬ ਨੂੰ ਆਲਰੇਡੀ ਪਿਛਲੇ 10 ਸਾਲ ਚੋਂ ਲਗਭਗ 4% ਸਿੱਖਾਂ ਦੀ ਆਬਾਦੀ ਪੰਜਾਬ 'ਚ ਘਟ ਗਈ ਹੈ, ਔਰ ਜਿਸ ਤੇਜ਼ੀ ਨਾਲ ਇਹ ਪਾਰਟ ਚੱਲ ਰਿਹਾ ਸੀ, ਇਹ ਕਹਿਣਾ 2050 ਤੱਕ ਪਹੁੰਚਦੇ ਆ ਆਲਮੋਸਟ ਸਿੱਖ ਜਿਹੜੇ ਨੇ 50% ਤੋਂ ਵੀ ਘਟ ਜਾਣੇ ਸੀ ਜੇ ਇਹਨਾਂ ਦਾ ਇਹ ਮਾਡਲ ਇਸ ਕਿਸਮ ਦਾ ਹੁੰਦਾ। ਸੋ ਇਹ ਜਿੱਤ ਪੰਥ ਦੀ ਜਿੱਤ ਹੈ। ਬਿਲਕੁਲ। ਜੀਤ ਭਈ ਮੇਰੀ ਕਿਰਪਾ ਕਾਲ ਕੇਰੀ, ਜਿਵੇਂ 10ਵੇਂ ਪਾਤਸ਼ਾਹ ਨੇ ਫਰਮਾਇਆ ਸੀ, ਇਹ ਗੁਰੂ ਸਾਹਿਬਾਨ ਦੀ ਬਖਸ਼ਿਸ਼ ਹੈ ਸਾਡੇ ਕਿਸਾਨ ਬਾਬਿਆਂ ਦਾ, ਸਾਡੀ ਨੌਜਵਾਨੀ ਦਾ, ਜਿਨ੍ਹਾਂ ਨੂੰ ਕਦੇ ਡਰੱਗੀ ਔਰ ਦੂਸਰਾ ਕਿਹਾ ਉਹਨਾਂ ਦਾ ਸਿਰੜ ਜਿਹੜਾ ਪੰਜਾਬ ਤੋਂ ਦਿੱਲੀ ਦੀਆਂ ਬਰੂਹਾਂ ਤੇ ਲਿਆਇਆ। ਔਰ ਇਸ ਸਾਰੇ ਦੇ ਨਾਲ ਮੈਂ ਸਮਝਦਾ ਕਿ ਜਿਹੜੀ ਸਿੱਖਾਂ ਦੀ ਡਿਫਾਇੰਸ ਔਰ ਜਿਸ ਨੇ ਹੌਲੀ ਹੌਲੀ ਬਾਕੀਆਂ ਦੇ ਵਿੱਚ ਵੀ ਦਮ ਭਰਨਾ ਸ਼ੁਰੂ ਕੀਤਾ ਹੈ, ਔਰ ਉਸ ਦਾ ਨਤੀਜਾ ਅਸੀਂ ਆਲਰੇਡੀ ਡਿਸਕਸ ਵੀ ਕੀਤਾ ਹੈ ਕਿ ਕੀ ਕਾਰਨ ਬਣਦੇ ਨੇ। ਮੈਂ ਇੱਕ ਬਰੀਫ ਜੇ ਵਕਤ ਹੋਇਆ ਤਾਂ ਲਿਖਤ ਵੀ ਸਾਂਝੀ ਕਰਾਂਗੇ, ਲੇਕਿਨ ਮੈਂ ਇਹ ਕਿਉਂ ਕਿਹਾ ਕਿ ਵੀ ਇਹ ਹੁਣ ਟੁਵਰਡ ਸਕਸੈਸ ਜਿਹੜਾ ਹੈ ਉਹ ਪਹੁੰਚ ਗਿਆ ਹੈ, ਕਿਉਂਕਿ 3 ਖੇਤੀ ਕਾਨੂੰਨ ਤਾਂ 19 ਨਵੰਬਰ ਨੂੰ ਮੋਦੀ ਨੇ ਰੱਦ ਕਰਨ ਦਾ ਐਲਾਨ ਕੀਤਾ, ਪਾਰਲੀਮੈਂਟ ਨੇ ਉਹਨਾਂ ਨੂੰ ਆਪਣਾ ਸੈਸ਼ਨ ਸੱਦ ਕੇ ਰਿਪੀਲ ਕਰ ਦਿੱਤਾ। ਲੇਕਿਨ ਜਿਹੜੀਆਂ ਦੂਸਰੀਆਂ ਮੰਗਾਂ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਨੇ ਫੈਸਲਾ ਕੀਤਾ ਸੀ ਕਿ ਅਸੀਂ ਜਦੋਂ ਤੱਕ ਇਹ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਅਸੀਂ ਜਾਰੀ ਰੱਖਾਂਗੇ। ਉਹਨਾਂ 'ਚ ਮਿਨੀਮਮ ਸਪੋਰਟ ਪ੍ਰਾਈਸ ਦੀ ਮੰਗ, ਪਰਾਲੀ ਸਾੜਨ ਜਿਹਨੂੰ ਕ੍ਰਿਮੀਨਲਾਈਜ਼ ਕੀਤਾ ਹੋਇਆ ਸੀ, ਕੈਦ ਵੀ ਔਰ ਜੁਰਮਾਨਾ ਵੀ, ਉਹਨੂੰ ਖਤਮ ਕਰਨਾ, ਇਲੈਕਟ੍ਰਿਸਿਟੀ ਅਮੈਂਡਮੈਂਟ ਦਾ, ਔਰ ਉਸ ਦੇ ਨਾਲ ਜੁੜਿਆ ਹੋਇਆ ਵੱਡਾ ਪਾਰਟ ਕਿ 50,000 ਤੋਂ ਜ਼ਿਆਦਾ ਕੇਸ ਕਿਸਾਨਾਂ ਦੇ ਖਿਲਾਫ ਹਰਿਆਣਾ, ਰਾਜਸਥਾਨ, ਮੱਧ ਪ੍ਰਦੇਸ਼, ਉੱਤਰਾਖੰਡ 'ਚ ਨੇ। ਪੰਜਾਬ ਵਾਲੇ ਤਾਂ ਜਿਹੜੇ ਪੰਜਾਬ ਦੇ ਚੀਫ ਮਿਨਿਸਟਰ ਨੇ ਵਾਪਸ ਲੈ ਲਏ ਨੇ ਕਿ ਭਾਈ ਇਹ ਕ੍ਰਿਮੀਨਲ ਕੇਸ ਵਾਪਸ ਲਏ ਜਾਣ। ਔਰ ਇਸ ਸਾਰੇ ਦੇ ਨਾਲ ਸੀ ਕਿ ਭਾਈ ਇਸ ਸਾਰਿਆਂ ਨੂੰ ਜਿਹੜੇ ਫੋਲੋ ਅਪ ਵੀ ਪਾਰਟ ਹੈ, ਸਾਡੀਆਂ ਜਿਹੜੀਆਂ ਬਾਕੀ ਸਮੱਸਿਆਵਾਂ ਵੀ ਨੇ ਉਹਨਾਂ ਦਾ ਹੱਲ। ਔਰ ਉਹਦੇ 'ਚ ਪਹਿਲਾਂ ਤਾਂ ਮੋਦੀ ਸਰਕਾਰ ਨੇ ਟਾਲਾਫਾਈ ਵੀ, ਜਦੋਂ ਮੋਦੀ ਨੇ ਵੀ ਕਿਹਾ ਸੀ ਆਪਣੇ ਆਪਣੇ ਘਰੋਂ ਕੋ ਜਾਓ, ਲੇਕਿਨ ਘੱਟੋ ਘੱਟ ਇਹ ਜ਼ਰੂਰ ਜਿਹੜਾ ਕ੍ਰੈਡਿਟ ਦੇਣਾ ਕਿਸਾਨ ਲੀਡਰਸ਼ਿਪ ਨੂੰ ਬਣਦਾ ਕਿ ਉਹਨਾਂ ਨੇ ਜਦੋਂ ਕਿਹਾ ਜੀ ਤੁਸੀਂ, ਉਹਨਾਂ ਨੇ ਤਾਂ ਕਿਹਾ ਸੀ ਜਾਓ, ਪ੍ਰਾਈਮ ਮਿਨਿਸਟਰ ਕਹਿ ਰਿਹਾ, ਉਹਨਾਂ ਨੇ ਕਿਹਾ ਵੀ ਇਹ ਇੱਕ ਜੁਮਲਾ ਹੋ ਸਕਤਾ ਹੈ ਜਦੋਂ ਤੱਕ ਪਾਰਲੀਮੈਂਟ ਨਹੀਂ ਕਰੇਗੀ। ਜਦੋਂ ਪਾਰਲੀਮੈਂਟ ਨੇ ਕਰਤਾ ਕਹਿੰਦੇ ਹੁਣ ਜਾਓ, ਨੇ ਕਿਹਾ ਜੀ ਨਹੀਂ ਅਜੇ ਬਾਕੀ ਮੰਗਾਂ ਨੇ, ਜਦੋਂ ਤੱਕ ਅਸੀਂ ਨਹੀਂ ਮਨਵਾਉਂਦੇ ਫਿਰ ਸਰਕਾਰ, ਉਹਨਾਂ ਨੇ ਕਿਹਾ ਜੀ ਜੋ ਵੀ ਉਹਨਾਂ ਨੇ ਕਿਹਾ ਵੀ ਹੈ ਜੀ ਕਰ ਦਿਆਂਗੇ, ਕਮੇਟੀ ਲਿਖਤੀ ਪੜਤੀ ਤਾਂ ਕੋਈ ਆਇਆ ਹੀ ਨਹੀਂ ਹੈ, ਲਿਖਾਓ, ਲਿਖ ਕੇ ਭੇਜੋ ਸਾਨੂੰ। ਉਹ ਜਿਹੜੀਆਂ ਉਹਨਾਂ ਦੀਆਂ ਮੀਟਿੰਗਸ ਹੋਈਆਂ ਔਰ ਜਿਹੜੀ ਅੱਜ ਦੀ ਲੇਟੈਸਟ ਹੈ ਕਿ ਸਰਕਾਰ ਨੇ ਆਪਣਾ ਜੋ ਵੀ ਇਹਨਾਂ ਦਾ ਤਜ਼ੀਆ ਸੀ ਉਹਨਾਂ ਮੰਗਾਂ ਤੇ, ਉਸ ਤੋਂ ਬਾਅਦ ਆਪਣੀ ਲਿਖਤੀ ਪ੍ਰਪੋਜ਼ਲ ਭੇਜੀ ਹੈ। ਕੰਸੈਂਸਸ ਔਨ ਗਵਰਨਮੈਂਟਸ ਫਰੈਸ਼ ਪ੍ਰਪੋਜ਼ਲ, ਮੀਟਿੰਗ ਔਨ ਥਰਸਡੇ ਟੂ ਟੇਕ ਡਿਸੀਜਨ ਔਨ ਐਂਡਿੰਗ ਪ੍ਰੋਟੈਸਟ, ਸੰਯੁਕਤ ਕਿਸਾਨ ਮੋਰਚਾ। ਸੋ ਉਹਨਾਂ ਨੇ ਇਹ ਕਿਹਾ ਕਿ ਵੀ ਅਸੀਂ ਜਿਹੜੀ ਡਰਾਫਟ ਪ੍ਰਪੋਜ਼ਲ ਸੈਂਟਰ ਨੇ ਭੇਜੀ ਸੀ ਪੈਂਡਿੰਗ ਡਿਮਾਂਡਸ ਬਾਰੇ, ਉਹਦੇ ਬਾਰੇ ਅਸੀਂ ਥਰਸਡੇ 2 ਵਜੇ ਇਸ ਦੇ ਉੱਤੇ ਵਿਚਾਰ ਕਰਾਂਗੇ। ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਅਸੀਂ ਵੀ ਆਰ ਇਨ ਐਗਰੀਮੈਂਟ ਵਿਦ ਦਾ ਗਵਰਨਮੈਂਟ ਰਿਗਾਰਡਿੰਗ ਆਵਰ ਡਿਮਾਂਡਸ, ਵੀ ਵਿਲ ਡਿਸਾਈਡ ਅਬਾਊਟ ਸਸਪੈਂਡਿੰਗ ਦਾ। ਅਜੇ ਵੀ ਉਹਨਾਂ ਨੇ ਕਿਹਾ ਵੀ ਅਸੀਂ ਇੱਥੋਂ ਤੇ ਚਲੇ ਜਾਵਾਂਗੇ ਪਰ ਸਸਪੈਂਡ ਕਰਾਂਗੇ ਤਾਂ ਕਿ ਜਿਹੜੀਆਂ ਹੋਰ ਮੰਗਾਂ ਨੇ ਅਸੀਂ ਆਪਣੀ ਥਾਵਾਂ ਤੇ ਸਟੇਟਾਂ ਜਾ ਕੇ ਵੀ ਕਰ ਸਕੀਏ। ਔਰ 12 ਵਜੇ ਉਹਨਾਂ ਨੇ ਇਹ ਮੀਟਿੰਗ ਰੱਖੀ ਹੈ ਔਰ ਇਸ ਦੇ ਉੱਤੇ ਹੀ ਜਿਹੜਾ ਇਹ ਹੈ ਸੰਯੁਕਤ ਕਿਸਾਨ ਮੋਰਚਾ ਪੈਨਲ ਲਾਈਕਲੀ ਟੂ ਮੀਟ ਅਮਿਤ ਸ਼ਾਹ, ਨਰਿੰਦਰ ਤੋਮਰ ਟੁਡੇ, ਔਰ ਉਹਨਾਂ ਦੀ ਮੀਟਿੰਗ ਵੀ ਲਈ ਵੀ ਉਹਨਾਂ ਨੂੰ ਸੱਦਿਆ ਗਿਆ, ਅਮਿਤ ਸ਼ਾਹ ਦੇ ਨਾਲ ਵੀ ਔਰ ਨਰਿੰਦਰ ਤੋਮਰ ਐਗਰੀਕਲਚਰ ਮਿਨਿਸਟਰ ਦੇ ਨਾਲ ਵੀ। The likely discussion with the two ministers will take place hours before the scheduled meeting at 2 PM of the ਸੰਯੁਕਤ ਕਿਸਾਨ ਮੋਰਚਾ, ਕਿਉਂਕਿ ਉਹਨੂੰ ਖਤਮ ਕਰਨ ਤੋਂ ਪਹਿਲਾਂ ਮੀਟਿੰਗ ਕਰਕੇ ਉਹਨਾਂ ਤੋਂ ਲਿਖਤੀ, ਉਹਨਾਂ ਨੇ ਕਿਹਾ ਜੀ ਸਾਨੂੰ ਲਿਖਤੀ ਜਿਹੜਾ ਬਾਕੀ ਪਾਰਟ ਦਿਓ, ਜਿਹੜੀਆਂ ਤੁਸੀਂ ਸਾਰੇ ਕ੍ਰਿਮੀਨਲ ਕੇਸ ਵਾਪਸ ਲੈਣੇ ਨੇ ਔਰ ਮਿਨੀਮਮ ਸਪੋਰਟ ਪ੍ਰਾਈਸ ਦੇ ਉੱਤੇ ਕੀ ਹੈ। ਔਰ ਉਹਦੇ ਤੋਂ ਬਾਅਦ ਉਹਨਾਂ ਨੇ ਕਿਹਾ ਵੀ ਉਹਨਾਂ ਨੇ ਸਿੰਘੂ ਬਾਰਡਰ ਦੇ ਉੱਤੇ ਜਦੋਂ ਹਕੂਮਤੀ ਵਜ਼ੀਰਾਂ ਨਾਲ ਮੀਟਿੰਗ ਹੋ ਜਾਂਦੀ ਹੈ ਫਿਰ ਉਹਨਾਂ ਨੇ ਜਿਹੜਾ ਆਪਣੀ ਮੀਟਿੰਗ ਕਾਲ ਕੀਤੀ ਹੈ। ਸੋ ਅਸੀਂ ਸਮਝਦੇ ਹਾਂ ਕਿ ਵੀ ਇਹ ਇੱਕ ਕਾਮਯਾਬੀ ਹੈ, ਇਸ ਦੇ ਉੱਤੇ ਖੁਸ਼ ਹੋਣਾ ਵੀ ਬਣਦਾ ਹੈ, ਮੁਬਾਰਕ ਦੇਣੀ ਵੀ ਬਣਦੀ ਹੈ, ਪਰ ਇਸ ਗੱਲ ਦਾ ਧਿਆਨ ਰਹੇ ਵਟ ਨੈਕਸਟ। ਵਟ ਨੈਕਸਟ ਦੇ ਥੱਲੇ ਅਸੀਂ ਲਗਾਤਾਰਤਾ ਨਾਲ ਦੇਖ ਰਹੇ ਹਾਂ ਵੀ ਕਈ ਵਾਰ ਇੱਕ ਕਦਮ ਪਿੱਛੇ ਜਾਣ ਦਾ ਮਤਲਬ ਹੁੰਦਾ ਹੈ ਕਿ ਤੁਹਾਡੇ ਤੇ ਹੋਰ ਕਰਾਰਾ ਵਾਰ ਕਰਨਾ 4 ਕਦਮ ਅੱਗੇ ਆ ਕੇ, ਕਿਉਂਕਿ ਜੋ ਵਰਤਾਰਾ ਬੀਜੇਪੀ ਹੁਣ ਸਿੱਖਾਂ ਦੇ ਵਿੱਚ ਅੰਦਰੂਨੀ ਡਿਵਾਈਡ ਖੜਾ ਕਰਨ ਦੇ ਲਈ ਕਰ ਰਹੀ ਹੈ ਉਹ ਵੀ ਸਾਡੇ ਸਾਹਮਣੇ ਹੈ। ਔਰ ਇਸ ਸਭ ਦੇ ਚੱਲਦੇ ਆ ਜਿਹੜੀ ਲਾਈਨ ਆਫ ਕੌਸ਼ਨ ਹੈ
ਇਸ ਦਾ ਧਿਆਨ ਰਹੇ ਔਰ ਇਸ ਗੱਲ ਨੂੰ ਕਦੇ ਨਹੀਂ ਭੁੱਲਣਾ ਚਾਹੀਦਾ ਕਿ ਇਸ ਸਾਰੀ ਕਾਮਯਾਬੀ ਦੇ ਪਿੱਛੇ ਜੇ ਤਾਂ ਜਿਵੇਂ ਤੁਸੀਂ ਕਿਹਾ ਕਿ ਕਿਸਾਨ ਲੀਡਰ ਜਾਂ ਦੂਜੇ ਹੁਣ ਇਹਦੇ 'ਚੋਂ ਕੋਈ ਪੰਜਾਬ ਦੀਆਂ ਚੋਣਾਂ 'ਚ ਕੋਈ ਕਿਤੇ ਹੋਰ ਕੋਈ ਯੂਪੀ ਦੀਆਂ ਚੋਣਾਂ ਜਿਹਦੇ 'ਚੋਂ ਕੋਈ ਫਾਇਦਾ ਕੱਢਣ ਦਾ ਸੋਚਦੇ ਨੇ ਜਾਂ ਗੁੱਡਾ ਆਪਣੇ ਸਿਰ ਬੰਨਣ ਦੀ ਲਾਈਨ ਹੋਏਗੀ ਫਿਰ ਹੰਕਾਰਿਆ ਸੋ ਮਾਰਿਆ ਵਾਲੀ ਗੱਲ ਹੋਏਗੀ। ਪਰ ਜੇ ਸਾਡਾ ਇਸ ਗੱਲ ਦੇ ਉੱਤੇ ਫੇਥ ਹੋਏਗਾ ਕਿ ਕਲੈਕਟਿਵਲੀ ਇਨ ਸਪਾਈਟ ਆਫ ਕਿ ਕਿਸਾਨਾਂ ਨੂੰ ਖਾਲਿਸਤਾਨੀ ਪਾਕਿਸਤਾਨੀ ਢਾਈ ਟੋਟਰੂ ਇਹ ਕਿਸਾਨ ਹੀ ਨਹੀਂ, ਇਹ ਮਵਾਲੀ ਮਰਾਠੀ ਜ਼ਬਾਨ ਦਾ ਲਫ਼ਜ਼ ਦਾ ਮਤਲਬ ਕ੍ਰਿਮੀਨਲ ਅਵਾਰਾ ਕਿਸਮ ਦੇ ਲੋਕ ਹੁਣ ਉਹਨਾਂ ਹੀ ਇਹਨਾਂ ਸਾਰੇ ਲਖਵਾਂ ਨਾਲ ਜਿਨ੍ਹਾਂ ਨੂੰ ਨਵਾਜਿਆ ਗਿਆ ਉਹਨਾਂ ਦੇ ਅੱਗੇ ਹੀ ਦੋ ਹੱਥ ਜੋੜ ਕੇ ਮੋਦੀ ਖਲੋਤਾ ਹੈ, ਉਹਨਾਂ ਦੇ ਅੱਗੇ ਹੀ ਪਾਰਲੀਮੈਂਟ ਖਲੋਤੀ। ਔਰ ਇਹ ਸਾਡੀ ਸਟਰੈਂਥ ਹੈ ਜਿਹੜੀ ਗੁਰੂਆਂ ਦੀ ਬਦੌਲਤ ਹੈ, ਗੁਰੂ ਦੀ ਬਖਸ਼ਿਸ਼ ਦੀ ਬਦੌਲਤ ਹੈ, ਖਾਲਸਾ ਪੰਥ ਦੀ ਕਲੈਕਟਿਵ ਸਟਰੈਂਥ ਹੈ। ਜਿਸ ਸਪਿਰਿਟ ਨੂੰ ਸ਼ਾਹ ਮੁਹੰਮਦ ਪਹਿਲਾ ਐਂਗਲੋ ਸਿੱਖ ਵਾਰ ਦੇ ਵੇਲੇ ਜਦੋਂ ਸ਼ਾਹ ਮੁਹੰਮਦ ਕਹਿੰਦਾ ਕਿ ਸ਼ਾਹ ਮੁਹੰਮਦਾ ਗੱਲ ਤਾਂ ਸੋਈ ਹੋ ਸੀ ਜਿਹੜੀ ਕਰੇਗਾ ਖਾਲਸਾ ਪੰਥ ਮੀਆਂ ਕਿ ਵੀ ਅਲਟੀਮੇਟਲੀ ਡਿਸਾਈਡ ਪੰਥ ਨੇ ਕਰਨਾ, ਗੱਲ ਉਹੀ ਹੋਏਗੀ। ਸੋ ਉਸ 1 ਬਿਲੀਅਨ 400 ਮਿਲੀਅਨ ਲੋਕਾਂ ਦੇ ਮੁਲਕ ਦੇ ਵਿੱਚ 2% ਤੋਂ ਵੀ ਘੱਟ ਜਿਨ੍ਹਾਂ ਨੂੰ ਆਤੰਕਵਾਦੀ ਅਲਗਾਵਵਾਦੀ ਖਾਲਿਸਤਾਨੀ ਇਹਨਾਂ ਲਖਬਾਂ ਦੇ ਨਾਲ ਕਹਿ ਕੇ ਡੀਗ੍ਰੇਡ ਕਰਦੇ ਸੀ, ਅੱਜ ਉਸ ਖਾਲਸੇ ਨੇ ਗੁਰੂ ਕੇ ਖਾਲਸੇ ਨੇ ਇਹਨਾਂ ਨੂੰ ਚਫਾਲ ਚਿੱਤ ਕੀਤਾ। ਪਰ ਇਸ ਮਕਾਰ ਦੁਸ਼ਮਣ ਤੋਂ ਖਬਰਦਾਰ ਹੋਣ ਦੀ ਲੋੜ ਹੈ ਔਰ ਇਸ ਨੂੰ ਸਮਝਣ ਦੀ ਲੋੜ ਹੈ ਕਿ ਭਾਈ ਇਹ ਇਵੇਂ ਨਹੀਂ ਗਿਵ ਅਪ ਕਰਨ ਵਾਲੇ, ਇਹ ਕਿਸੇ ਹੋਰ ਖਤਰਨਾਕ ਢੰਗ ਤਰੀਕੇ ਦੇ ਨਾਲ ਕੌਮ ਦੇ ਉੱਤੇ ਵਾਰ ਕਰਨਗੇ। ਪਰ ਅਸੀਂ ਵੀ ਜਦੋਂ ਹੁਣ ਇਸ ਜਿੱਤ ਨੇ ਸਾਡੇ ਮਨੋਬਲ ਨੂੰ ਵੀ ਉੱਚਾ ਕੀਤਾ ਔਰ ਇਸ ਦੇ ਨਾਲ ਜੁੜੀ ਹੋਈ ਸਾਡੀ ਫਰੀडम ਮੂਵਮੈਂਟ ਖਾਲਿਸਤਾਨ ਦੀ ਲਹਿਰ ਜਿਹੜੀ ਇੱਕ ਦਬਾਅ ਦੇ ਤੌਰ ਤੇ ਭਾਰਤੀ ਹਕੂਮਤ ਦੇ ਸਿਰ ਦੇ ਉੱਤੇ 26 ਜਨਵਰੀ ਨੂੰ ਲਹਿਰਾ ਰਿਹਾ ਲਾਲ ਕਿਲ੍ਹੇ ਦੇ ਉੱਤੇ ਕੇਸਰੀ ਨਿਸ਼ਾਨ ਵੀ ਰਾਤ ਨੂੰ ਉਹਨਾਂ ਨੂੰ ਝੂਲਦਾ ਨਜ਼ਰ ਆਉਂਦਾ ਸੀ। ਔਰ ਅਲਟੀਮੇਟਲੀ ਇਹੀ ਸਾਡੀ ਡੈਸਟਨੀ ਹੈ, ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ, ਲਾਲ ਕਿਲ੍ਹੇ ਤੇ ਝੂਲਦਾ ਖਾਲਸਾਈ ਨਿਸ਼ਾਨ ਤੇ ਫਿਰ ਉੱਥੇ ਵੱਡਾ ਦੀਵਾਨ ਸਜਾ ਕੇ ਫਿਰ ਇਹ ਨਾਰਾ ਬੁਲੰਦ ਕਰਾਂਗੇ, ਝੂਲਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ, ਸਾਜਤੇ ਦੀਵਾਨ ਰਹੇ ਪੰਥ ਮਹਾਰਾਜ ਕੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥੀ ਲੈਣੇ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।